ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 26 ਅਕਤੂਬਰ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ ਦਵਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਵਾਸੀ ਪਰਮਜੀਤ ਕੌਰ ਜੀ ਵਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂਐਸਏ ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਐਸ਼ਟਨ ਕਾਰਟਰ ਨੇ ਕਿਹਾ ਕਿ ਕੈਲੀਫੋਰਨੀਆ ਆਰਮੀ ਨੈਸ਼ਨਲ ਗਾਰਡ ਨੂੰ ਮਿਲਿਆ ਬੋਨਸ ਵਾਪਸ ਨਹੀਂ ਲਿਆ ਜਾਏਗਾ। ਟੈਸਲਾ ਨੂੰ ਪਹਿਲੀ ਵਾਰ ਹੋਇਆ $21 ਮਿਲੀਅਨ ਦਾ ਮੁਨਾਫਾ। ਨਾਰਥ ਕੈਰੋਲਾਈਨਾ ਦੇ ਵਿੱਚ ਘਰਵਾਲੇ ਨੂੰ ਸਬਕ ਸਿਖਾਉਣ ਲੱਗੀ ਔਰਤ ਨੂੰ ਮਿਲਿਆ $1 ਮਿਲੀਅਨ। ਸੀਰੀਆ ਦੇ ਵਿੱਚ ਹੋਈ ਬੰਬਾਰੀ 'ਚ 22 ਲੋਕਾਂ ਦੀ ਮੌਤ। ਸੈਨ ਹੋਜ਼ੇ ਦੇ ਵਿੱਚ ਮੋਟਰਸਾਈਕਲ ਦੀ ਇੱਕ ਹਾਦਸੇ 'ਚ ਹੋਈ ਮੌਤ। ਬ੍ਰਿਟੇਨ US ਨੇ ਰੋਮਾਨੀਆ ਵੱਲ ਫੋਰਸਸ ਭੇਜਣ ਦੀ ਕੀਤੀ ਤਿਆਰੀ। ਹੁਣ ਖਬਰਾਂ ਵਿਸਤਾਰ ਦੇ ਨਾਲ। ਡਿਫੈਂਸ ਸੈਕਟਰੀ ਐਸ਼ਟਨ ਕਾਰਟਰ ਨੇ ਅੱਜ ਅਨਾਉਂਸ ਕਰਦੇ ਹੋਏ ਕਿਹਾ ਹੈ ਕਿ ਉਸਨੇ ਪੈਂਟਾਗਨ ਆਫੀਸ਼ੀਅਲਜ਼ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਉਹ ਕੈਲੀਫੋਰਨੀਆ ਆਰਮੀ ਨੈਸ਼ਨਲ ਗਾਰਡ ਸੋਲਜਰਸ ਤੋਂ ਜੋ ਇਨਲਿਸਟਮੈਂਟ ਬੋਨਸ ਲਿਆ ਜਾਣਾ ਸੀ ਉਸ ਨੂੰ ਰੋਕ ਦੇਣ। ਇਸ ਮਾਮਲੇ ਦੀ ਤਹਿ ਤੱਕ ਜਾਈਏ ਤਾਂ ਪਤਾ ਚੱਲਦਾ ਹੈ ਕਿ ਇਰਾਕ ਅਤੇ ਅਫਗਾਨਿਸਤਾਨ ਦੇ ਵਿੱਚ ਜੋ ਸੋਲਜਰਸ ਲੜ ਕੇ ਆਏ ਸਨ ਉਹਨਾਂ ਨੂੰ $1 ਮਿਲੀਅਨ ਆਫ ਬੋਨਸ ਦਿੱਤਾ ਜਾਂਦਾ ਸੀ, ਪਰ ਬਾਅਦ ਦੇ ਵਿੱਚ ਪੈਂਟਾਗਨ ਆਫੀਸ਼ੀਅਲਜ਼ ਨੇ ਇਹਨਾਂ ਸੋਲਜਰਸ ਨੂੰ ਕਿਹਾ ਕਿ ਉਹਨਾਂ ਨੂੰ ਇਹ ਪੈਸੇ ਹੁਣ ਵਾਪਸ ਮੋੜਨੇ ਹੋਣਗੇ। ਇਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਆਰਮੀ ਨੈਸ਼ਨਲ ਗਾਰਡ ਸੋਲਜਰਸ ਕਾਫੀ ਨਿਰਾਸ਼ ਸਨ। ਐਸ਼ਟਨ ਕਾਰਟਰ ਨੇ ਹੁਣ ਜਾਰੀ ਕੀਤੇ ਹੁਕਮਾਂ ਦੇ ਵਿੱਚ ਫਿਲਹਾਲ ਦੇ ਲਈ ਸਥਾਈ ਤੌਰ ਦੇ ਉੱਤੇ ਇਸ ਦੇ ਉੱਤੇ ਰੋਕ ਲਾ ਦਿੱਤੀ ਹੈ। ਟੈਸਲਾ ਮੋਟਰਜ਼, ਜੋ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਘਾਟੇ ਦੇ ਵਿੱਚ ਚੱਲ ਰਹੀ ਸੀ, ਇਸ ਵਾਰ ਸੈਕਿੰਡ ਕੁਆਰਟਰ ਦੇ ਵਿੱਚ ਉਸਨੇ ਇੱਕ ਇਤਿਹਾਸ ਬਣਾਉਂਦੇ ਹੋਏ ਪ੍ਰੋਫਿਟ ਸ਼ੋ ਕੀਤਾ ਹੈ, ਜਿਸ ਦੇ ਵਿੱਚ 21.9 ਮਿਲੀਅਨ ਦਾ ਪ੍ਰੋਫਿਟ ਟੈਸਲਾ ਕੰਪਨੀ ਨੇ ਦਰਜ ਕਰਵਾਇਆ ਹੈ। ਕੰਪਨੀ ਦੇ CEO ਐਲਨ ਮਸਕ ਨੇ ਕਿਹਾ ਹੈ ਕਿ ਇਹ ਪ੍ਰੋਫਿਟ ਕੰਪਨੀ ਦੇ ਲਈ ਇੱਕ ਖੁਸ਼ਖਬਰੀ ਲੈ ਕੇ ਆਇਆ ਹੈ ਅਤੇ ਉਹ ਆਪਣੇ ਸ਼ੇਅਰ ਹੋਲਡਰ ਦਾ ਵੀ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਕਿ ਸੋਲਰ ਪਾਵਰ ਕੰਪਨੀ ਸੋਲਰ ਸਿਟੀ ਕਾਰਪੋਰੇਸ਼ਨ ਦੇ ਨਾਲ ਮਰਜਰ ਦੀ ਇਜਾਜ਼ਤ ਦਿੱਤੀ। ਉਸਨੇ ਕਿਹਾ ਕਿ 3 ਮਹੀਨਿਆਂ ਦੀ ਇਨਕਮ $21.9 ਮਿਲੀਅਨ ਰਹੀ, ਜੋ ਕਿ ਕੁਆਟਰ 30 ਸਤੰਬਰ ਨੂੰ ਖਤਮ ਹੋਇਆ। ਦੱਸਿਆ ਕਿ ਇਹ ਪਿਛਲੇ ਸਾਲ ਦੇ ਇਸ ਕੁਆਟਰ ਦੇ ਨਾਲੋਂ 145% ਦਾ ਜੰਪ ਸੀ। ਟੈਸਲਾ ਨੇ 2013 ਤੋਂ ਬਾਅਦ ਪਹਿਲੀ ਵਾਰ ਇੰਨਾ ਪ੍ਰੋਫਿਟ ਕਮਾਇਆ ਹੈ ਅਤੇ ਜਦੋਂ ਤੋਂ ਇਹ ਕੰਪਨੀ ਪਬਲਿਕ ਗਈ ਹੈ ਉਸ ਤੋਂ ਬਾਅਦ ਦੇ ਵਿੱਚ ਦੂਸਰੀ ਵਾਰ ਟੈਸਲਾ ਕੰਪਨੀ ਪ੍ਰੋਫਿਟ ਦੇ ਵਿੱਚ ਆਈ ਹੈ। ਐਲਨ ਮਸਕ ਨੇ ਕਿਹਾ ਕਿ ਹੁਣ ਅਗਲੇ ਪ੍ਰੋਜੈਕਟ ਦੇ ਲਈ ਕੰਪਨੀ ਦੇ ਕੋਲੇ ਇਨਫ ਪੈਸਾ ਹੈ ਅਤੇ ਉਹ ਹੋਰ ਇਨਵੈਸਟਰਸ ਦੇ ਲਈ ਨਹੀਂ ਸੋਚ ਰਹੀ। ਨਾਰਥ ਕੈਰੋਲਾਈਨਾ ਤੋਂ ਇੱਕ ਖਬਰ ਆ ਰਹੀ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਗਲੈਂਡਾ ਬਲੈਕਵੈਲ, ਜੋ ਕਿ ਆਪਣੇ ਹਸਬੈਂਡ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਕਿ ਲੋਟਰੀ ਦੇ ਵਿੱਚ ਪੈਸਾ ਲਾਉਣਾ ਵੇਸਟੇਜ ਆਫ ਮਨੀ ਹੁੰਦਾ ਹੈ, ਤੇ ਉਹ ਲੋਟਰੀ ਦੇ ਵਿੱਚ ਪੈਸੇ ਲਾ ਕੇ ਆਪਣੇ ਪੈਸਿਆਂ ਦੀ ਬਰਬਾਦੀ ਕਰ ਰਿਹਾ ਹੈ। ਇਸ ਦਿਖਾਉਣ ਦੇ ਲਈ ਗਲੈਂਡਾ ਬਲੈਕਵੈਲ ਨੇ $10 ਦੀ ਸਕ੍ਰੈਚ ਆਫ ਟਿਕਟ ਖਰੀਦੀ ਅਤੇ ਬਾਅਦ ਦੇ ਵਿੱਚ ਗਲੈਂਡਾ ਬਲੈਕਵੈਲ ਨੂੰ ਉਸ ਦੇ ਉੱਤੇ $1 ਮਿਲੀਅਨ ਦੀ ਇਨਾਮੀ ਰਾਸ਼ੀ ਨਿਕਲੀ। ਗਲੈਂਡਾ ਬਲੈਕਵੈਲ ਨੇ ਕਿਹਾ ਕਿ ਉਹ ਇਸ ਗੱਲ ਤੋਂ ਕਾਫੀ ਹੈਰਾਨ ਹੈ ਅਤੇ ਖੁਸ਼ ਵੀ ਹੈ, ਕਿਉਂਕਿ ਉਹ ਆਪਣੇ ਘਰ ਵਾਲੇ ਨੂੰ ਸਬਕ ਸਿਖਾਉਣ ਚੱਲੀ ਸੀ ਕਿ ਲੋਟਰੀ ਦੇ ਵਿੱਚ ਪੈਸਾ ਲਾਉਣਾ ਪੈਸਿਆਂ ਦੀ ਨਿਰੀ ਬਰਬਾਦੀ ਹੈ, ਪਰ ਰੱਬ ਨੇ ਉਸ ਦੀ ਝੋਲੀ ਪੈਸਿਆਂ ਦੇ ਨਾਲ ਭਰ ਦਿੱਤੀ। ਉਸਨੇ ਕਿਹਾ ਕਿ ਉਹ ਆਪਣੇ ਮਿਲੇ ਪੈਸਿਆਂ ਦੇ ਵਿੱਚੋਂ, ਜੋ ਕਿ ਰਾਸ਼ੀ $4,15,000 ਉਸਨੂੰ ਟੈਕਸ ਕੱਟਣ ਤੋਂ ਬਾਅਦ ਮਿਲੀ ਹੈ, ਉਸਨੂੰ ਘਰ ਖਰੀਦਣ ਅਤੇ ਆਪਣੇ ਗ੍ਰੈਂਡ ਡਾਟਰਸ ਦੇ ਕਾਲਜ ਫੰਡ ਦੇ ਲਈ ਲਾਏਗੀ। ਸੀਰੀਆ ਤੋਂ ਆਈ ਇੱਕ ਹੋਰ ਖਬਰ ਦੇ ਮੁਤਾਬਿਕ ਹੋਈਆਂ 에ਅਰ ਸਟ੍ਰਾਈਕਸ, ਜੋ ਕਿ ਇੱਕ ਚਿਲਡਰਨ ਸਕੂਲ ਦੇ ਕੋਲ ਹੋਈਆਂ, ਉਸ ਦੇ ਵਿੱਚ 22 ਲੋਕਾਂ ਦੀ ਮੌਤ ਹੋ ਗਈ। ਇੱਕ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਹਾਊਸਿੰਗ ਕੰਪਲੈਕਸ ਦੇ ਕੋਲ ਇੱਕ ਸਕੂਲ, ਜੋ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਬਗਾਵਤੀ ਫੋਰਸਸ ਦੀ ਕਬਜ਼ੇ ਦੇ ਹੇਠਾਂ ਹੈ, ਉਸ ਦੇ ਉੱਤੇ ਰਸ਼ੀਅਨ 에ਅਰ ਸਟ੍ਰਾਈਕਸ ਨੇ ਹਮਲਾ ਕੀਤਾ। ਇਸ 에ਅਰ ਸਟ੍ਰਾਈਕਸ ਦੇ ਵਿੱਚ 22 ਲੋਕਾਂ ਦੀ ਮੌਤ ਹੋਈ ਹੈ ਤੇ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਬ੍ਰਿਟੇਨ ਬੇਸਡ ਸੀਰੀਅਨ ਅਬਜ਼ਰਵੇਟਰੀ, ਜੋ ਕਿ ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਉੱਥੇ ਕੰਮ ਕਰ ਰਹੀ ਹੈ, ਉਸਨੇ ਆਖਿਆ ਹੈ ਕਿ ਇਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ 14 'ਚ ਹਨ। ਅਲੈਪੋ ਸ਼ਹਿਰ ਦੇ ਵਿੱਚ ਵੀ 에ਅਰ ਸਟ੍ਰਾਈਕਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਕੀਤਾ ਗਿਆ ਹੈ ਤੇ ਵਸਦੇ ਵਸਾਉਂਦੇ ਉਸ ਸ਼ਹਿਰ ਨੂੰ ਬੰਜਰ ਬਣਾ ਦਿੱਤਾ ਗਿਆ ਹੈ। US ਅਤੇ ਰਸ਼ੀਆ ਕਈ ਵਾਰ ਸੀਰੀਆ ਦੇ ਵਿੱਚ ਸੀਜ਼ ਫਾਇਰ ਦੀ ਘੋਸ਼ਣਾ ਕਰ ਚੁੱਕੇ ਹਨ, ਪਰ ਕਿਸੇ ਨਾ ਕਿਸੇ ਤਰੀਕੇ ਉਹ ਸੀਜ਼ ਫਾਇਰ ਦੀ ਉਲੰਘਣਾ ਹੋ ਰਹੀ ਹੈ ਤੇ ਆਮ ਲੋਕਾਂ ਦਾ ਉੱਥੇ ਜੀਣਾ ਦੁਰਭਰ ਕੀਤਾ ਜਾ ਰਿਹਾ ਹੈ।
ਸੈਨ ਹੋਜ਼ੇ ਦੇ ਵਿੱਚ ਹੋਏ ਇੱਕ ਮੋਟਰਸਾਈਕਲ ਕ੍ਰੈਸ਼ ਦੇ ਵਿੱਚ ਮੋਟਰਸਾਈਕਲਿਸਟ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਵੈਸਟ ਸੈਨ ਕਾਰਲੋਸ ਸਟਰੀਟ ਜੋ ਕਿ ਬੈਸਕਮ ਐਵਨਿਊ ਦੇ ਕੋਲ ਹੈ, ਉੱਥੇ ਕੱਲ ਸ਼ਾਮ ਨੂੰ ਇੱਕ ਮੋਟਰਸਾਈਕਲਿਸਟ ਕਰਬ ਦੇ ਨਜ਼ਦੀਕ ਆਪਣਾ ਕੰਟਰੋਲ ਗਵਾ ਬੈਠਿਆ ਤੇ ਉਸ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ। ਇਹ ਮੋਟਰਸਾਈਕਲਿਸਟ ਲੌਜ਼ਵੈਲ ਐਵਨਿਊ ਤੋਂ ਵੈਸਟ ਸੈਨ ਕਾਰਲੋਸ ਦੇ ਵੱਲ ਜਾ ਰਿਹਾ ਸੀ। ਇਹ ਹਾਦਸਾ ਕੱਲ ਸ਼ਾਮ 9:10 ਵਜੇ ਦੇ ਤਕਰੀਬਨ ਹੋਇਆ। ਮੋਟਰਸਾਈਕਲਿਸਟ ਦੀ ਉਮਰ 48 ਸਾਲ ਦੱਸੀ ਜਾਂਦੀ ਹੈ ਤੇ ਇਸ ਦਾ ਨਾਮ ਪੈਰੀ ਦੱਸਿਆ ਜਾ ਰਿਹਾ ਹੈ, ਜੋ ਕਿ ਸੈਂਟਾ ਕਲੈਰਾ ਕਾਉਂਟੀ ਦਾ ਰਹਿਣ ਵਾਲਾ ਸੀ। ਪੁਲਿਸ ਨੇ ਦੱਸਿਆ ਕਿ ਪੈਰੀ ਨੇ ਉਸ ਸਮੇਂ ਹੈਲਮਟ ਨਹੀਂ ਪਾਇਆ ਹੋਇਆ ਸੀ ਅਤੇ ਉਸ ਸਮੇਂ ਉਹ ਮੋਟਰਸਾਈਕਲ ਦੇ ਨਾਲ ਕਰਤੱਵ ਦਿਖਾ ਰਿਹਾ ਸੀ ਜਦੋਂ ਉਸਨੇ ਆਪਣਾ ਕੰਟਰੋਲ ਮੋਟਰਸਾਈਕਲ ਤੋਂ ਗਵਾ ਲਿਆ ਅਤੇ ਬਾਅਦ ਦੇ ਵਿੱਚ ਹੋਏ ਹਾਦਸੇ ਦੇ ਵਿੱਚ ਉਸ ਦੀ ਮੌਤ ਹੋਈ। ਬ੍ਰਿਟੇਨ ਨੇ ਅੱਜ ਘੋਸ਼ਣਾ ਕਰਦੇ ਹੋਏ ਕਿਹਾ ਕਿ ਉਹ ਰੋਮਾਨੀਆ ਦੇ ਵਿੱਚ ਆਪਣੇ ਫਾਈਟਰ ਜੈਟ ਅਗਲੇ ਸਾਲ ਭੇਜ ਰਿਹਾ ਹੈ ਤੇ ਯੂਨਾਈਟਿਡ ਸਟੇਟਸ ਨੇ ਵੀ ਆਪਣੇ ਟਰੂਪਸ, ਟੈਂਕਸ ਅਤੇ ਆਰਟਿਲਰੀ ਪੋਲੈਂਡ ਜੋ ਕਿ ਨਾਟੋ ਦਾ ਬਿਗੇਸਟ ਮਿਲਟਰੀ ਬਿਲਡਅਪ ਹੈ ਉਹ ਭੇਜਣ ਦੇ ਲਈ ਕਿਹਾ। ਰਸ਼ੀਆ ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਇਹ ਬਿਲਡਅਪ ਨਾਟੋ ਦੁਆਰਾ ਕੋਲਡ ਵਾਰ ਦੇ ਸਮੇਂ ਕੀਤਾ ਗਿਆ ਸੀ। ਜਰਮਨੀ, ਕੈਨੇਡਾ ਅਤੇ ਹੋਰ ਨੈਟੋ ਅਲਾਈਜ਼ ਨੇ ਵੀ ਆਪਣੀ ਫੋਰਸਸ ਭੇਜਣ ਦੇ ਲਈ ਮੰਨ ਗਈਆਂ ਹਨ। ਈਸਟ ਵੈਸਟ ਏਸ਼ੀਆ ਅਤੇ ਯੂਰਪ ਦੇ ਵਿੱਚ ਸਵੀਡਨ, ਡੈਨਮਾਰਕ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਟੈਂਸ਼ਨ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਰਸ਼ੀਆ ਨੇ ਆਪਣੇ ਵਾਰਸ਼ਿਪ ਵੀ ਉੱਥੇ ਭੇਜ ਦਿੱਤੇ ਹਨ। ਦੱਸਿਆ ਜਾ ਰਿਹਾ ਕਿ ਇਸ ਸਮੇਂ ਜੋ ਮਾਹੌਲ ਬਣ ਰਿਹਾ ਹੈ ਉਹ ਕਾਫੀ ਭਿਅੰਕਰ ਲੜਾਈ ਦੇ ਵੱਲ ਨੂੰ ਵਧ ਰਿਹਾ ਹੈ। ਮੈਡਰਿਡ ਦੇ ਵਿੱਚ ਫੋਰਨ ਮਿਨਿਸਟਰੀ ਨੇ ਦੱਸਿਆ ਕਿ ਰਸ਼ੀਆ ਨੇ ਆਪਣੇ 3 ਵਾਰਸ਼ਿਪ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਨਾਟੋ ਸੈਕਟਰੀ ਜਨਰਲ ਜੈਂਸ ਸਟੋਲਨਬਰਗ ਨੇ ਦੱਸਿਆ ਹੈ ਕਿ 4000 ਸਟਰੋਂਗ ਫੋਰਸ ਬੈਲਟਿਕ ਸੀ ਦੇ ਵਿੱਚ ਤੇ ਹੋਰ ਜਗ੍ਹਾ ਭੇਜੀ ਜਾ ਰਹੀ ਹੈ, ਪਰ ਇਹ ਦੱਸਿਆ ਜਾ ਰਿਹਾ ਹੈ ਕਿ ਰਸ਼ੀਆ ਨੇ ਆਪਣੇ 3,30,000 ਟਰੂਪਸ ਉਸ ਏਰੀਆ ਦੇ ਵਿੱਚ ਤੈਨਾਤ ਕੀਤੇ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਸ਼ੀਆ ਨੇ ਆਪਣੇ ਨਿਊਕਲੀਅਰ ਕੈਪੇਬਲ ਮਿਜ਼ਾਈਲਸ ਉਸ ਏਰੀਆ ਦੇ ਵਿੱਚ ਤੈਨਾਤ ਕਰ ਦਿੱਤੇ ਹਨ ਤੇ ਇਹ ਮਿਜ਼ਾਈਲ ਪੋਲੈਂਡ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮਾਰ ਕਰਨ ਦੀ ਸ਼ਮਤਾ ਰੱਖਦੇ ਹਨ। ਯੂਐਸ ਅਤੇ ਰਸ਼ੀਆ ਦੇ ਸੀਰੀਆ ਦੇ ਵਿੱਚ ਬਣੇ ਮਾਹੌਲ ਤੋਂ ਬਾਅਦ ਅਤੇ ਉਸਧਰੋਂ ਯੈਮਨ ਦੇ ਵਿੱਚ ਈਰਾਨ ਅਤੇ ਯੂਐਸ ਦੇ ਵਿਚਕਾਰ ਬਣੀ ਤਣਾਤਣੀ ਤੋਂ ਬਾਅਦ ਦੇ ਵਿੱਚ ਉਸ ਪੂਰੇ ਖੇਤਰ ਦੇ ਵਿੱਚ ਕਾਫੀ ਮਾਹੌਲ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਹ ਕੰਟਰੀਜ਼ ਇੱਕ ਵਾਰੀ ਫਿਰ ਵੱਡੀ ਲੜਾਈ ਨੂੰ ਵਧ ਰਹੀਆਂ ਹਨ ਜੋ ਕਿ ਤੀਸਰੀ ਵਰਲਡ ਵਾਰ ਨੂੰ ਸੱਦਾ ਦੇ ਸਕਦੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 69 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 60 ਡਿਗਰੀ। ਰਾਤ ਨੂੰ ਮੀਂਹ ਪੈਣ ਦੇ ਪੂਰੇ ਅਸਾਰ ਬਣੇ ਰਹਿਣਗੇ। ਸੈਨ ਫਰਾਂਸਿਸਕੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ, ਇੱਥੇ ਵੀ ਮੀਂਹ ਪੈਣ ਦੇ ਪੂਰੇ ਅਸਾਰ ਹੋਣਗੇ। ਸੈਕਰਾਮੈਂਟੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ, ਇੱਥੇ ਵੀ ਰਾਤ ਨੂੰ ਮੀਂਹ ਪਏਗਾ। ਯੂਬਾ ਸਿਟੀ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ, ਇੱਥੇ ਵੀ ਮੀਂਹ ਪੈਣ ਦੇ ਪੂਰੇ ਚਾਂਸ ਹਨ। ਸਟਾਕਟਨ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ, ਇੱਥੇ ਵੀ ਰਾਤ ਨੂੰ ਮੀਂਹ ਪਏਗਾ। ਟ੍ਰੇਸੀ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ, ਇੱਥੇ ਵੀ ਰਾਤ ਨੂੰ ਮੀਂਹ ਪਏਗਾ। ਮੋਡੈਸਟੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ, ਮੀਂਹ ਪੈਣ ਦੇ ਪੂਰੇ ਚਾਂਸ ਬਣੇ ਰਹਿਣਗੇ। ਫ੍ਰੈਜ਼ਨੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ, ਇੱਥੇ ਵੀ ਰਾਤ ਨੂੰ ਮੀਂਹ ਪੈਣ ਦੇ ਪੂਰੇ ਅਸਾਰ ਹਨ। ਬੇਕਰਫੀਲਡ ਦੇ ਵਿੱਚ 82 ਡਿਗਰੀ ਹਾਈ ਅਤੇ 63 ਡਿਗਰੀ ਲੋ, ਇੱਥੇ ਰਾਤ ਨੂੰ ਮੀਂਹ ਪੈਣ ਦੇ ਅਸਾਰ 70% ਹਨ। ਲਾਸ ਐਂਜਲਸ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ, ਟਰਕੀ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ, ਇੱਥੇ ਰਾਤ ਨੂੰ ਮੀਂਹ ਪਏਗਾ। ਸਾਊਥ ਲੇਕ ਟਾਹੋ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ, ਇੱਥੇ ਵੀ ਰਾਤ ਨੂੰ ਮੀਂਹ ਪਵੇਗਾ। ਪੋਰਟਲੈਂਡ ਓਰੇਗਨ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ, ਸੀਐਟਲ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ, ਸ਼ਿਕਾਗੋ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ, ਨਿਊਯਾਰਕ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ, ਇੱਥੇ ਵੀ ਮੀਂਹ ਪੈਣ ਦੇ ਪੂਰੇ ਅਸਾਰ ਹਨ। ਟੋਰਾਂਟੋ ਕੈਨੇਡਾ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ, ਵਿਨੀਪੈਗ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ, ਕੈਲਗਰੀ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ, ਵੈਨਕੂਵਰ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ, ਪੰਜਾਬ ਅੰਮ੍ਰਿਤਸਰ ਦੇ ਵਿੱਚ 33 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ, ਲੰਡਨ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ, ਪੈਰਿਸ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 30 ਅੰਕ ਵੱਧ ਕੇ 18,199.33 ਤੇ ਬੰਦ ਹੋਏਗਾ। ਨੈਸਡੈਕ 33 ਅੰਕਾਂ ਦੀ ਗਿਰਾਵਟ ਦੇ ਨਾਲ 5,250.27 ਤੇ ਬੰਦ ਹੋਇਆ। S&P 3 ਅੰਕਾਂ ਦੀ ਗਿਰਾਵਟ ਦੇ ਨਾਲ 2139.43 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 64 ਅੰਕਾਂ ਦੀ ਗਿਰਾਵਟ ਦੇ ਨਾਲ 22,216.5 ਤੇ ਬੰਦ ਹੋਇਆ। ਪੋਤਲੇ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਰਿਹਾ ਜਿਸ ਦੀ ਕੀਮਤ 368
64.2 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 87 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 49 ਰੁਪਏ 97 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ 81 ਰੁਪਏ 87 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 13 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 96 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ 81 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 48 ਰੁਪਏ 6 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 177 ਰੁਪਏ 32 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 220 ਰੁਪਏ 56 ਪੈਸੇ। ਸੋਨੇ ਦਾ ਰੇਟ $1265.92 ਸੈਂਟ ਪਰ ਔਂਸ ਰਿਹਾ ਅਤੇ ਚਾਂਦੀ $17.61 ਪਰ ਔਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਤੁਸੀਂ ਫ੍ਰੈਜ਼ਨੋ ਇਲਾਕੇ ਦੇ ਵਿੱਚ ਕਾਰਾਂ ਅਤੇ ਟਰੱਕਾਂ ਦੇ ਵਿੱਚ ਪੰਜਾਬੀ ਰੇਡੀਓ USA ਨੂੰ 1300 AM ਦੇ ਉੱਤੇ ਸੁਣ ਸਕਦੇ ਹੋ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।